ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਅਖੀਰਲੇ ਸੈਗਮੈਂਟ ਵਿੱਚ ਆਪਾਂ ਦੋ ਨਜ਼ਮਾਂ ਸ਼ੇਅਰ ਕਰਨ ਜਾ ਰਹੇ ਹਾਂ। ਪਹਿਲੀ ਆਪਾਂ ਜਿਹੜੀ ਨਜ਼ਮ ਜਿਹੜੀ ਸ਼ੇਅਰ ਕਰਨ ਜਾ ਰਹੇ ਹਾਂ ਉਹ ਭਾਈ ਸੰਤੋਖ ਸਿੰਘ ਭਾਊ ਜੀ ਦੀ ਹੈ। ਉਹਨਾਂ ਦਾ ਨਾਮ ਹੈਗਾ ਨਜ਼ਮ ਦਾ ਪੰਜਾਬ ਨਾਮਾ ਐਂਡ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਜਿਹੜੀ ਨਜ਼ਮ ਹੈ, ਅਸੀਂ ਸੱਚ ਦੀ ਤਲਵਾਰ ਅਤੇ ਪਿਆਰ ਦੀ ਢਾਲ ਨਾਲ ਜੂਝਾਂਗੇ ਅਤੇ ਦਰਿਆਏ ਸਤਲੁਜ ਅਸਮਾਨਾਂ ਹੇਠ ਖਾਲਿਸਤਾਨ ਦੀ ਸੂਹੀ ਸਵੇਰ ਜਿਹੜੀ ਹੈ ਰੁਸ਼ਨਾਏਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਨਾ ਨਾ ਦੋਨਾਂ ਨਜ਼ਮਾਂ ਬਾਰੇ? ਦੇਖੋ, ਯੂਜੂਲੀ ਅਸੀਂ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦੇ ਹਾਂ ਨਜ਼ਮਾਂ, ਕਿਉਂਕਿ ਲਾਸਟ ਫਰਾਈਡੇ ਪ੍ਰੋਗਰਾਮ ਨਹੀਂ ਸੀ, ਸੋ ਇਹ ਦੋ ਨਜ਼ਮਾਂ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਸੀ ਅਸੀਂ ਡਿਸਕਸ ਨਹੀਂ ਸੀ ਕਰ ਸਕੇ। ਔਰ ਅੱਜ ਕਿਉਂਕਿ ਮੈਨੂੰ ਲੱਗਾ ਵੀ ਆਲਰੇਡੀ ਸਾਡੇ ਇੱਕ ਦੋ ਵਿਊਅਰਸ ਨੇ ਵੀ ਲਿਖਿਆ ਵੀ ਇਸ ਵਾਰ ਤੁਸੀਂ ਨਜ਼ਮਾਂ ਸਾਂਝੀਆਂ ਨਹੀਂ ਕੀਤੀਆਂ, ਅਸੀਂ ਅੱਜ ਥਰਸਡੇ ਦੇ ਪ੍ਰੋਗਰਾਮ 'ਚ ਹੀ ਕਰ ਰਹੇ ਹਾਂ। ਸੰਤੋਖ ਸਿੰਘ ਭਾਊ ਜੀ ਦੀ ਨਜ਼ਮ ਹੈ ਪੰਜਾਬ ਨਾਮਾ। ਸ਼ਾਹ ਮੁਹੰਮਦਾ ਆਊ ਸਰਕਾਰ ਮੁੜ ਕੇ, ਮੁੱਲ ਪਊਗਾ ਜੋ ਤੇਗਾਂ ਮਾਰੀਆਂ ਸੀ, ਸਰਕਾਰੇ ਖਾਲਸੇ ਦਾ ਚੜੂਗਾ ਫਿਰ ਝੰਡਾ, ਫੇਰ ਜਿੱਤਾਂਗੇ ਜੋ ਬਾਜ਼ੀਆਂ ਹਾਰੀਆਂ ਸੀ। ਸ਼ਾਹ ਮੁਹੰਮਦਾ ਆਊ ਸਰਕਾਰ ਮੁੜ ਕੇ, ਮੁੱਲ ਪਊਗਾ ਜੋ ਤੇਗਾਂ ਮਾਰੀਆਂ ਸੀ, ਸਰਕਾਰੇ ਖਾਲਸੇ ਦਾ ਚੜੂਗਾ ਫਿਰ ਝੰਡਾ, ਫੇਰ ਜਿੱਤਾਂਗੇ ਜੋ ਬਾਜ਼ੀਆਂ ਹਾਰੀਆਂ ਸੀ, ਹਿੰਦੁਸਤਾਨ ਦਾ ਭੋਗ ਪਾ ਦਿਆਂਗੇ, ਹਾਥੀ ਡਿੱਗੂਗਾ ਸਣੇ ਉਭਾਰੀਆਂ ਜੀ, ਹੱਕ ਸੱਚ ਦੇ ਵਾਸਤੇ ਖਾਲਸੇ ਨੇ ਸਦਾ ਖੂਨ ਵਿੱਚ ਲਾਈਆਂ ਤਾਰੀਆਂ ਸੀ। ਸਿੱਖ ਰਾਜ ਦਾ ਵੱਡਾ ਗੱਦਾਰ ਬਣ ਕੇ ਰਾਜੇ ਪਟਿਆਲੇ ਨੇ ਕਰੀਆਂ ਗੱਦਾਰੀਆਂ ਸੀ, ਔਲਾਦ ਉਸ ਦੀ ਦਿੱਲੀ ਦਲਾਲ ਬਣ ਗਈ, ਹੱਦਾਂ ਸ਼ਰਮ ਦੀਆਂ ਟੱਪੀਆਂ ਸਾਰੀਆਂ ਜੀ। ਬਿਪਰ ਡੋਗਰੇ ਗੋਰੇ ਦੇ ਬਣੇ ਪਿੱਠੂ, ਕਰੀਆਂ ਰੱਜ ਕੇ ਫੇਰ ਮਕਾਰੀਆਂ ਸੀ, ਅੱਜ ਉਹੀ ਨਮਕ ਹਰਾਮ ਹੋ ਗਏ ਜਿਨ੍ਹਾਂ ਵਾਸਤੇ ਜਾਨਾਂ ਵਾਰੀਆਂ ਸੀ। ਤਵਾਰੀਖ ਆ ਬੋਲਦੀ ਖਾਲਸੇ ਦੀ, ਗਜ਼ਨੀ ਵਿੱਚੋਂ ਛੁਡਾਈਆਂ ਨਾਰੀਆਂ ਸੀ, ਵਾਅਦੇ ਬਿਪਰਾਂ ਦੇ ਸਾਰੇ ਬੇਵਫਾ ਹੋ ਗਏ, ਗੱਲਾਂ ਨਿਕਲੀਆਂ ਸਾਰੀ ਖਾਰੀਆਂ ਸੀ। ਮੂੰਹ ਮੇ ਰਾਮ ਰਾਮ ਛੁਰੀ ਲੁਕਾਈ ਫਿਰਦਾ, ਬਾਬੇ ਨਾਨਕ ਨੇ ਗੱਲਾਂ ਉਚਾਰੀਆਂ ਸੀ, ਬਾਦਲ ਵਰਗਾ ਨਾ ਬੁੱਕਲ ਦਾ ਸੱਪ ਕੋਈ, ਚਲਾਈਆਂ ਪਿੱਠ ਦੇ ਉੱਤੇ ਕਟਾਰੀਆਂ ਸੀ। ਪ੍ਰਾਪੇ ਗੰਡਾ ਮਸ਼ੀਨਾਂ ਹਿੰਦ ਦੀਆਂ, ਅੱਗੇ ਖਾਲਸੇ ਦੇ ਪਈਆਂ ਹਾਰੀਆਂ ਜੀ, ਫਿਜ਼ਾ ਵਿੱਚ ਅਕਾਲ ਦਾ ਹੁਕਮ ਹੋਇਆ, ਫੌਜਾਂ ਖਾਲਸੇ ਦੀਆਂ ਫੁੱਲ ਤਿਆਰੀਆਂ ਜੀ। ਕਬਜ਼ਾ ਦੇਸ਼ ਪੰਜਾਬ ਦਾ ਤੋੜਨੇ ਲਈ, ਤਾਕਤਾਂ ਸਾਡੇ ਨਾਲ ਖੜੀਆਂ ਸਾਰੀਆਂ ਜੀ, ਝੰਡਾ ਚੜ੍ਹੇਗਾ ਦੇਸ਼ ਪੰਜਾਬ ਉੱਤੇ, ਗੱਲਾਂ ਭਾਊ ਦੀਆਂ ਬੜੀਆਂ ਕਰਾਰੀਆਂ ਜੀ। ਬਿਲਕੁਲ, ਤੁਸੀਂ ਕਰਾਰੀ ਵੀ ਤੇ ਸਵਾਦੀ ਵੀ ਜਿਹੜੀ ਇਹ ਗੱਲ ਕੀਤੀ ਹੈ ਕਿ ਭਾਈ ਸਾਡਾ ਜਿਹੜਾ ਝੰਡਾ ਅਲਟੀਮੇਟਲੀ ਆਪਣੇ ਦੇਸ਼ ਪੰਜਾਬ ਤੇ ਝੂਲੇਗਾ, ਕਿਉਂਕਿ ਜੋ ਹਾਲਾਤ ਨੇ ਦੁਨੀਆ ਦੀਆਂ ਤਾਕਤਾਂ ਵੀ ਸਾਡੇ ਨਾਲ ਖਲੋ ਰਹੀਆਂ ਨੇ, ਖੜ ਰਹੀਆਂ ਨੇ। ਔਰ ਦੂਸਰੀ ਨਜ਼ਮ ਜਿਹੜੀ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਹੈ, ਦਾ ਡਾਨ ਓਵਰ ਸਤਲੁਜ। ਡਾਨ ਸੂਹੀ ਸਵੇਰ ਨੂੰ ਕਹਿੰਦੇ ਨੇ, ਸਜਰੀ ਸਵੇਰ, ਜਦੋਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਉਹ ਸੂਰਜ ਜਿਹੜਾ ਉਹ ਚੜ੍ਹਦਾ, ਪ੍ਰਭਾਤ ਵੇੜਾ ਵੀ ਉਹਨੂੰ ਕਹਿੰਦੇ ਨੇ, ਤੜਕੇ ਵੇੜਾ ਵੀ ਕਹਿੰਦੇ ਨੇ, ਚਿੜੀ ਚੌਕੀ ਪੌ ਫੁੱਟੀ ਵਗਣ ਬਹੁਤ ਤਰੰਗ, ਉਹ ਵੇੜਾ ਕਿ ਚਿੜੀਆਂ ਚੌਕਦੀਆਂ ਨੇ, ਪੌ ਫਟਾਲਾ ਅਸੀਂ ਕਹਿੰਦੇ ਹਾਂ ਡਾਨ ਦਾ, ਇਨਫੈਕਟ ਠੀਕ ਲਫ਼ਜ਼ ਦਾ ਪੌ ਫਟਾਲਾ ਹੈ। I wandered lone by the Satluj side, where mists of morning softly light, and asked the breeze that touched my face, why does the river roar with grace? ਹੁਣ ਇਹ ਸ਼ਾਇਰ ਦਾ ਮਨ ਹੁੰਦਾ ਹੈ, ਸ਼ਾਇਰ ਹਰ ਜਜ਼ਬੇ ਨੂੰ, ਹਰ ਘਟਨਾ ਨੂੰ, ਹਰ ਦ੍ਰਿਸ਼ ਨੂੰ ਉਹ ਕਾਵਿਕ ਬਣਾ ਕੇ ਆਪਣੀ ਇਮੈਜੀਨੇਸ਼ਨ ਦੀ ਸਾਨ 'ਤੇ ਚਾੜ੍ਹ ਕੇ ਉਸ 'ਚੋਂ ਇੱਕ ਮੈਸੇਜ ਲੱਭਦਾ ਹੈ, ਮੈਸੇਜ ਦਿੰਦਾ ਹੈ ਕਿ ਮੈਂ ਇਕੱਲਾ ਸਤਲੁਜ ਦੇ ਕੰਢਿਆਂ ਦੇ ਉੱਤੇ ਸਵੇਰ ਦੇ ਵੇਲੇ ਟਹਿਲ ਕਦਮੀ ਕਰ ਰਿਹਾ ਸੀ, ਜਿੱਥੇ ਸਵੇਰ ਦੀ ਤਰੇਲ ਚਾਰ ਚਫੇਰੇ ਜਿਹੜੀ ਹੈ ਉਹ ਬੜੀ ਨਰਮ ਤਰੇਲ ਜਿਹੜਾ ਪਈ ਹੋਈ ਹੈ,
ਔਰ ਜਿਹੜੀ ਠੰਡੀ ਹਵਾ ਚੱਲ ਰਹੀ ਹੈ, ਜਿਹੜੀ ਮੇਰੇ ਚਿਹਰੇ ਨੂੰ ਟੱਚ ਕਰ ਰਹੀ ਹੈ, ਉਹ ਜਿਹੜੀ ਹੈ ਮੈਨੂੰ ਪੁੱਛਦੀ ਹੈ ਕਿ ਵੀ ਇਹ ਜਿਹੜਾ ਅੱਜ ਇਸ ਦਰਿਆ ਦੇ ਵਿੱਚ ਇੱਕ ਬੜੀ ਗ੍ਰੇਸਫੁਲ ਇਸ ਦੀ ਗਰਜ਼ ਹੈ। I wandering alone by the Satluj side where mists of morning softly light and asked the breeze that touched my face, why does the river roar with grace? ਮੈਂ ਉਹਨੂੰ ਪੁੱਛ ਰਿਹਾ ਹਾਂ ਉਸ ਹਵਾ ਨੂੰ ਕਿ ਵੀ ਅੱਜ ਦਰਿਆ ਬੜਾ ਗ੍ਰੇਸ ਦੇ ਨਾਲ ਉਸ ਦੇ ਵਿੱਚੋਂ ਜਿਹੜੀ ਹੈ ਉਸ ਦੀ ਇੱਕ ਆਵਾਜ਼ ਆ ਰਹੀ ਹੈ। The waters swell, a voice replied, for harvest moons and hearts of pride, no flood of fear, no loss, no pain, it flows for fields of golden grain. ਹੁਣ ਇਹ ਜਵਾਬ ਹੈ ਕਿ ਭਾਈ ਇਹ ਜਿਹੜੇ ਅੱਜ ਪਾਣੀ ਚੜੇ ਹੋਏ ਨੇ ਉਸ ਆਵਾਜ਼ ਨੇ ਇਹ ਜਵਾਬ ਦਿੱਤਾ ਹੈ, for harvest moons and hearts of pride, ਕਿ ਭਾਈ ਇਹ ਸਾਡੇ ਦਿਲਾਂ ਦਾ ਫਖਰ, ਇਹ ਹਾਰਵੈਸਟਿੰਗ ਆਫ ਦਾ ਮੂਨਸ, ਅੱਜ ਇਹ ਕੋਈ ਡਰ ਵਾਲਾ ਹੜ੍ਹ ਨਹੀਂ ਹੈ ਜਿਹੜਾ ਪਾਣੀ ਦਾ ਚੜਾਅ ਹੈ, ਕੋਈ ਨੁਕਸਾਨ ਨਹੀਂ ਹੋਣਾ, ਕੋਈ ਇਸ 'ਚੋਂ ਦਰਦ ਨਹੀਂ ਨਿਕਲਣੀ। ਅੱਜ ਇਹ ਸਾਡੀ ਗੋਲਡਨ ਗ੍ਰੇਨ ਕਣਕ, ਜਦੋਂ ਅਸੀਂ ਕਹਿੰਦੇ ਅਸਲ 'ਚ ਸੰਸਕ੍ਰਿਤ ਦਾ ਲਫ਼ਜ਼ ਹੈ ਕਣਕ, ਜਿਸ ਦਾ ਮਤਲਬ ਗੋਲਡ ਹੁੰਦਾ ਹੈ। ਜਿਵੇਂ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਵੀ ਹੈ ਕਿ ਭਈ ਮੋਹੀ ਤੋਹੀ ਮੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਹੁਣ ਕਣਕ ਕਟਕ ਜਿਵੇਂ ਲੋਹੇ ਜਿਹੜਾ ਸੋਨਾ ਔਰ ਸੋਨੇ ਦਾ ਗਹਿਣਾ, ਉਸ ਦੇ ਵਿੱਚ ਕੀ ਫਰਕ ਹੈ। ਸੋ ਜਦੋਂ ਅਸੀਂ ਗੋਲਡਨ ਹਾਰਵੈਸਟ ਦੀ ਗੱਲ ਕਰਦੇ ਹਾਂ, ਉਸ ਦਾ ਨਾਂ ਹੀ ਇਹ ਸੀ ਕਿ ਸੋਨੇ ਵਾਂਗ ਕਣਕ ਜਿਹੜੀ ਹੈ ਉਹ ਸੋਨਾ ਫਸਲ ਵੀ ਹੈ, ਪਰ ਉਹਨੂੰ ਜਿਹੜਾ ਉਹ ਕਣਕ ਉੱਥੋਂ ਆਇਆ। ਇਹਨਾਂ ਨੇ ਕਿਹਾ ਕਿ ਨੋ ਫਲੱਡ ਆਫ ਫੀਅਰਸ, ਨੋ ਲਾਸ, ਨੋ ਪੇਨ, ਇਟ ਫਲੋਜ਼ ਫॉर ਫੀਲਡਸ ਆਫ ਗੋਲਡਨ ਗ੍ਰੇਨ। ਕਿ ਅੱਜ ਇਸ ਨੇ ਚਾਰ ਚਫੇਰੇ ਇਸ ਧਰਤੀ ਦੇ ਉੱਤੇ ਉਸ ਸੁਨਹਿਰੀ ਕਣਕ ਨੂੰ ਪੈਦਾ ਕਰਨਾ ਹੈ। ਦੈਨ ਡਾਊਨ ਆਈ ਵੈਂਟ ਵੇਅਰ ਵੰਡਰਸ ਗਲੀਮਡ, factories hummed and labor dreamed, trucks and steamers side by side flowed in order, none collide, discipline danced with duty's tune, beneath the sun, beneath the moon. ਹੁਣ ਇੱਕ ਪਾਸੇ ਪਾਣੀ ਡਿਸਪਲਿਨ 'ਚ ਨੇ, ਉਹਨਾਂ ਨੇ ਫਸਲ ਦੇਣੀ ਹੈ ਗੋਲਡਨ ਹਾਰਵੈਸਟ ਗ੍ਰੇਨ ਕਣਕ। ਫਿਰ ਉਹਨਾਂ ਨੇ ਕਿਹਾ ਮੈਂ ਥੱਲੇ ਗਿਆ, ਮੈਂ ਇਹ ਦੇਖਿਆ, ਮੈਨੂੰ ਮੇਰੀਆਂ ਅੱਖਾਂ ਦੇ ਵਿੱਚ ਹੋਰ ਵੀ ਚਮਕ ਆਈ ਕਿ ਫੈਕਟਰੀਆਂ ਦਾ ਸ਼ੋਰ ਹੈ, ਲੇਬਰ ਆਪਣੀ ਡ੍ਰੀਮ ਲੈ ਰਹੀ ਹੈ, ਟਰੱਕ ਤੇ ਸਟੀਮਰ ਸਾਈਡ ਬਾਈ ਸਾਈਡ ਖੜੇ ਨੇ, ਹਰ ਚੀਜ਼ ਜਿਹੜੀ ਹੈ ਉਹ ਇੱਕ ਆਰਡਰ ਦੇ ਵਿੱਚ ਹੈ, ਕੋਈ ਇੱਕ ਦੂਜੇ ਨਾਲ ਟਕਰਾ ਨਹੀਂ ਰਿਹਾ, ਡਿਸਪਲਿਨ ਹੈ ਸਾਰੇ ਪਾਸੇ, ਔਰ ਉਸ ਸੂਰਜ ਔਰ ਚੰਦਰਮਾ ਦੇ ਥੱਲੇ ਇੱਕ ਆਰਡਰ ਮੇਨਟੇਨ। ਇਹ ਜਿਹੜੀ ਸ਼ਾਇਰ ਦੀ ਇਮੈਜੀਨੇਸ਼ਨ ਹੈ ਉਹ ਖਾਲਿਸਤਾਨ ਦੇ ਭਵਿੱਖ ਨੂੰ, ਫਿਊਚਰ ਨੂੰ, ਕਿ ਪਾਣੀਆਂ ਨੂੰ ਕਿਵੇਂ ਜਿਹੜਾ ਉਹ ਯੂਜ਼ਫੁਲ ਪਾਣੀਆਂ ਨੇ ਹੋਣਾ ਹੈ, ਔਰ ਜਿਹੜੀ ਇੰਡਸਟਰੀਲਾਈਜੇਸ਼ਨ ਹੈ ਜਾਂ ਕਿਵੇਂ ਸਾਡਾ ਜਿਹੜੀ ਇਕਨੋਮਿਕਲ ਰਾਈਜ਼ ਹੈ ਜਾਂ ਇਕਨੋਮਿਕਲ ਪ੍ਰੋਸਪੈਰਿਟੀ ਹੈ ਉਹ ਕਿਵੇਂ ਨਿਕਲਣੀ ਹੈ। ਬਿਲਕੁਲ। ਐਂਡ ਦੇਅਰ ਏ ਸਕੂਲ ਆਫ ਮਾਰਬਲ ਵਾਈਟ with laughing souls and eyes so bright, the children sang of peace and toil, of faith, of courage, of sacred soil. Their voices rose a nation's hymn, a melody both proud and trim. ਹੁਣ ਇਹ ਹੈ ਨੇਸ਼ਨ ਦਾ ਕਨਸੈਪਟ। ਨੇਸ਼ਨ ਮੈਜ਼ ਬਾਰਡਰਸ ਦਾ ਨਾਂ ਨਹੀਂ ਹੈ ਜਾਂ ਉਹਦੇ ਨਾਂ ਨਾਲ ਸਥਾਨ ਲੱਗ ਗਿਆ ਕਿ ਜੀ ਖਾਲਸੇ ਦਾ ਸਥਾਨ ਹੈ। ਉਹਦੇ 'ਚ ਇਕਨੋਮਿਕਲ ਪ੍ਰੋਸਪੈਰਿਟੀ, ਐਗਰੀਕਲਚਰ ਰਾਈਟਸ, ਇੰਡਸਟਰੀਅਲ ਅਪਲਿਫਟ, ਔਰ ਫਿਰ ਨੇਸ਼ਨ ਬਿਲਡਿੰਗ ਸਕੂਲਸ, ਯੂਥ ਜਿਨ੍ਹਾਂ ਦੇ ਚਿਹਰਿਆਂ 'ਤੇ ਸਮਾਈਲ, ਜਿਨ੍ਹਾਂ ਨੂੰ ਹਰ ਸਹੂਲਤ, ਕਿਉਂਕਿ ਉਹਨਾਂ ਨੇ ਪਹਿਲੇ ਦੋ ਆਸਪੈਕਟ ਦੇਣ ਤੋਂ ਬਾਅਦ। ਐਂਡ ਦੇਅਰ ਏ ਸਕੂਲ ਆਫ ਮਾਰਬਲ ਵਾਈਟ, ਉਹ ਸਕੂਲ ਨਹੀਂ ਜਿਹਦੀ ਛੱਤ 'ਤੇ ਪਾਣੀ ਚੋਂਦਾ ਅਤੇ ਟਾਟ ਵਿਛਾ ਕੇ ਬੈਠੇ ਨੇ, ਜਿਹੜਾ ਸੰਗਮਰਮਰ ਦਾ ਬਣਿਆ ਹੋਇਆ ਖੂਬਸੂਰਤ ਸਕੂਲ। ਐਂਡ ਦੇਅਰ ਏ ਸਕੂਲ ਆਫ ਮਾਰਬਲ ਵਾਈਟ, ਚਿੱਟੇ ਸੰਗਮਰਮਰ ਦਾ, ਵਿਦ ਲਾਫਿੰਗ ਸੋਲਸ ਐਂਡ ਆਈਜ਼ ਸੋ ਬ੍ਰਾਈਟ, ਖੁਸ਼ ਬੱਚੇ ਹੱਸ ਰਹੇ ਨੇ ਔਰ
ਚਾਵਾਂ ਦੇ ਨਾਲ ਜਿਹੜਾ ਉਹ ਖੇਲ ਕੂਦ ਕਰ ਰਹੇ ਨੇ। The children sang of peace and toil, of faith, of courage, of sacred soil। ਧਰਤੀ ਦੇ ਉਹ ਪੁੱਤਰ ਪੁੱਤਰੀਆਂ ਨੇ, ਉਹ ਖੁਸ਼ੀ ਦੇ ਗੀਤ ਗਾਣ ਵਾਲੇ, ਫੇਥ ਦੇ ਪੱਕੇ, ਹੌਸਲੇ ਦੇ ਮਾਲਕ। Their voices rose a nation's hymn। ਉਹਨਾਂ ਦੀਆਂ ਆਵਾਜ਼ਾਂ ਚੋਂ ਇੱਕ ਰਾਸ਼ਟਰੀ ਗਾਨ ਨਿਕਲਦਾ ਹੈ। ਇਹ ਮੈਲੋਡੀ both proud and trim, ਇੱਕ ਫਖਰਯੋਗ ਰਾਸ਼ਟਰੀ ਗੀਤ ਜਿਹੜਾ ਖੁਸ਼ਹਾਲੀ ਦਾ ਹੈ, ਸਰਬੱਤ ਦੇ ਭਲੇ ਦਾ ਹੈ, ਚਾਰੇ ਪਾਸੇ ਖੁਸ਼ੀਆਂ ਦਾ ਹੈ। I whispered low, is this my land? This prosperous place, so pure, so grand। My guide then smiled, his eyes aflame। Not India, son, Khalistan's name। Here every hand is free to sow, and every heart is bound to grow। ਹੁਣ ਇਹ ਉਸ ਦਰਿਆ ਦੇ ਕੰਢੇ ਸਤਲੁਜ ਦੇ ਸਾਰਾ ਕੁਛ ਜਿਹੜਾ ਹੈ ਉਹ ਆਪਣੇ ਸੁਰਤ ਦੇ ਖੰਭਾਂ ਦੇ ਉੱਤੇ ਉਸ ਨੂੰ ਮਹਿਸੂਸ ਕਰ ਰਹੇ ਨੇ। ਮੈਂ ਇਹ ਆਵਾਜ਼ ਕਿ ਇਹ ਮੇਰੀ ਧਰਤੀ ਹੈ, ਇਹ ਇੰਨੀ ਖੁਸ਼ਹਾਲ ਧਰਤੀ, ਸੋ ਪਿਓਰ, ਸੋ ਗ੍ਰੈਂਡ, ਤੇ ਜਿਹੜਾ ਮੇਰਾ ਗਾਈਡ ਹੈ ਮੇਰੇ ਨਾਲ ਉਹ ਮੈਨੂੰ ਕਹਿ ਰਿਹਾ ਹਾਂ, ਉਸ ਦੀਆਂ ਵੀ ਅੱਖਾਂ 'ਚ ਚਮਕ ਹੈ ਕਿ ਹਾਂ ਪੁੱਤਰ, ਇਹ ਖਾਲਿਸਤਾਨ ਹੈ, ਤੁਹਾਡਾ ਮੁਲਕ ਹੈ, ਇਹ ਹੁਣ ਇੰਡੀਆ ਨਹੀਂ ਹੈ। ਹੀਅਰ ਐਵਰੀ ਹੈਂਡ ਇਜ਼ ਫਰੀ ਟੂ ਸੋ, ਕਿ ਹਰ ਹੱਥ ਆਜ਼ਾਦ ਹੈ ਕਿ ਉਹ ਬੀਜ ਸਕੇ, ਉਸ ਦੇ ਹਕੂਕ ਨੇ, ਹੱਕ ਨੇ। ਐਂਡ ਐਵਰੀ ਹਾਰਟ ਇਜ਼ ਬਾਉਂਡ ਟੂ ਗਰੋ। ਇਹ ਹਾਰਟ, ਹਰ ਦਿਲ, ਹਰ ਇੱਕ ਦੇ ਜਿਹੜੇ ਅਲਫਾਜ਼ ਵੀ ਨੇ ਖਾਲਿਸਤਾਨ ਦੇ ਐਲਾਨਨਾਮੇ ਦੇ, ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟੱਲ ਹੋਣਗੇ, ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਇਹ ਹੈ ਕਿ ਭਾਈ ਆਪਣੀ ਕਮਾਈ। ਮਾਈ ਹਾਰਟ ਲੈਪਟ ਹਾਈ, ਆਈ ਬੋਰਡ ਇਨ ਟੀਅਰਸ, a century's dream dissolved my fears, but then the bell, I woke again to India's morn and mortal chain, yet deep within the vision burned, a call to youth, our time has turned। ਇਹ ਖਾਬ 'ਚ ਦੇਖ ਰਹੇ ਨੇ ਕਿ ਵੀ ਇਵੇਂ ਹੋ ਰਿਹਾ, ਪਰ ਮੇਰਾ ਦਿਲ ਜਿਹੜਾ ਖੁਸ਼ੀ ਦੇ ਨਾਲ ਕੁਦਰਿਆ ਸੀ, ਮੇਰੀਆਂ ਅੱਖਾਂ ਦੇ ਵਿੱਚ ਅਥਰੂ ਸੀ, ਸਦੀ ਦਾ ਸੁਪਨਾ ਸਾਡਾ ਪੂਰਾ ਹੋਣ ਜਾ ਰਿਹਾ ਸੀ। ਪਰ ਫਿਰ ਅਚਾਨਕ ਬੈਲ ਵੱਜੀ, ਮੈਂ ਜਾਗਿਆ, ਔਰ ਇਹ ਤਾਂ ਇੰਡੀਆ ਦੀ ਜਿਹੜੀ ਹੈ ਉਸ ਭਾਰਤ ਦੀ ਸਵੇਰ ਸੀ, ਔਰ ਮੈਂ ਉਹਨਾਂ ਚੇਨਸ ਦੇ ਵਿੱਚ, ਗੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਹੋਇਆ। ਪਰ ਅੰਦਰ ਮੇਰੇ ਉਹ ਵਿਜ਼ਨ ਜਿਹੜਾ ਹੈ ਉਸ ਨੇ ਥਾਂ ਬਣਾ ਲਈ ਸੀ। ਯਟ ਡੀਪ ਵਿਦਨ ਦਾ ਵਿਜ਼ਨ ਬਰਨ, ਏ ਕਾਲ ਟੂ ਯੂਥ, ਆਵਰ ਟਾਈਮ ਹੈਜ਼ ਟਰਨਡ, ਕਿ ਨੌਜਵਾਨਾਂ ਨੂੰ ਇੱਕ ਕਾਲ ਹੈ ਕਿ ਸਾਡਾ ਵਕਤ ਵੀ ਬਦਲ ਰਿਹਾ। ਲਾਸਟ ਸੈਂਟੈਂਸ ਹੈ, ਰਾਈਜ਼ ਓ ਸਨਸ ਆਫ ਦਾ ਸੈਕਰਡ ਸਟਰੀਮ, build the realm once seen in dream, where labor's pride and learning's flame shall crown our home with boundless name. Let truth be sword and love the shield, and freedom's dawn our destined field। ਇਸ ਧਰਤੀ ਦੇ ਪੁੱਤਰੋ ਧੀਓ ਜਾਗੋ, ਰਾਈਜ਼ ਓ ਸਨਸ ਆਫ ਦਾ ਸੈਕਰਡ ਸਟਰੀਮ, ਇਸ ਪਵਿੱਤਰ ਜਿਹੜਾ ਨਾਲੇ ਦੇ, ਇਸ ਪਵਿੱਤਰ ਦਰਿਆ ਦੇ, ਕਿਉਂਕਿ ਸਤਲੁਜ ਦੇ ਨਾਲ ਬਹੁਤ ਕੁਝ ਕਿਹਾ ਜਾਂਦਾ ਹੈ, ਜਿਹੜਾ ਉਹਨਾਂ ਨੇ ਅੱਜ ਢਿੱਲੋਂ ਸਾਹਿਬ ਨੇ ਸਤਲੁਜ ਨੂੰ ਐਜ਼ ਏ ਆਧਾਰ ਬਣਾਇਆ, ਮੈਟਾਫਰ ਬਣਾਇਆ। ਇਹਦੇ ਦੁਆਲੇ ਬਹੁਤ ਕੁਛ ਹੈ। ਇਹ ਹੱਦਾਂ ਵੀ ਸਾਡੀਆਂ ਮੁਕਰਰ ਕਰਦਾ ਹੈ। ਇਹ ਸਾਡੇ ਉਹ ਅੰਮ੍ਰਿਤ ਛਕਾਉਣ ਵੇਲੇ ਸਤਲੁਜ ਦਾ ਪਾਣੀ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਟੇ 'ਚ ਪਾਇਆ ਹੋਇਆ ਹੈ। ਔਰ ਇਹ ਜਿਹੜਾ ਸਾਡੇ ਸਬੰਧ ਉਹ ਚੀਨ ਤਿੱਬਤ 'ਚੋਂ ਨਿਕਲਦਾ, ਉਹਨਾਂ ਧਰਤੀਆਂ ਤੱਕ ਜਾ ਕੇ ਜੋੜਦਾ ਹੈ। ਔਰ ਇਹ ਸਾਡਾ ਕੰਢੇ ਕੰਢੇ ਇੱਕ ਜ਼ਮਾਨੇ ਦੇ ਵਿੱਚ ਜਿਹੜਾ ਸਿੱਖ ਰਾਜ ਔਰ ਅੰਗਰੇਜ਼ੀ ਰਾਜ ਦੀਆਂ ਹੱਦਾਂ ਵੀ ਸੀ, ਉਹ ਸਤਲੁਜ ਦੇ ਨਾਲ ਹੀ ਸੀ, ਉਦੋਂ ਇੱਕ ਪਾਸੇ ਸੀ। ਹੁਣ ਇਹ ਹੈ ਕਿ ਰਾਈਜ਼ ਓ ਸਨਸ ਆਫ ਦਾ ਸੈਕਰਡ ਸਟਰੀਮ, ਬਿਲਡ ਦਾ ਰੈਲਮ ਵਨਸ ਸੀਨ ਇਨ ਡ੍ਰੀਮ, ਜੋ ਇਹ ਸੁਪਨਾ ਹੈ ਇਸ ਨੂੰ ਹਕੀਕਤ ਦੇ ਵਿੱਚ ਬਦਲੀਏ। ਵੇਅਰ ਲੇਬਰਸ ਪ੍ਰਾਈਡ ਐਂਡ ਲਰਨਿੰਗਸ ਫਲੇਮ, ਜਿੱਥੇ ਕਿਰਤੀਆਂ ਨੂੰ ਫਖਰ ਹੋਏ ਆਪਣੀ ਕਿਰਤ ਦੇ ਉੱਤੇ, ਔਰ ਦੂਸਰੇ ਪਾਸੇ ਜਗਿਆਸੂਆਂ ਦੇ ਲਈ ਇਹ ਗਿਆਨ ਦਾ ਜਿਹੜਾ ਹੈ ਉਹ ਦੀਵਾ ਹੋਏ, ਕਿ ਉਹਨਾਂ ਦੇ ਅੰਦਰ ਹਮੇਸ਼ਾ ਹੀ
ਉਹ ਜਗਿਆਸਾ ਔਰ ਉਹ ਪ੍ਰਬਲ ਰਹੇ। ਸ਼ੈਲ ਕਰਾਊਨ ਆਵਰ ਹੋਮ ਵਿਦ ਬਾਉਂਡਲੈਸ ਨੇਮ, ਇਹੀ ਸਾਡੇ ਘਰ ਨੂੰ, ਸਾਡੇ ਮੁਲਕ ਦਾ ਤਾਜ ਹੋਏਗਾ, ਲੇਬਰ ਦਾ ਪ੍ਰਾਈਡ ਔਰ ਲਰਨਿੰਗ ਏ ਫਲੇਮ। ਲੈਟ, ਪਰ ਇਹ ਅਖੀਰ 'ਚ ਉਹਨਾਂ ਦੀਆਂ ਬਹੁਤ ਖੂਬਸੂਰਤ ਲਾਈਨਾਂ ਨੇ, ਲੈਟ ਟਰੂਥ ਬੀ ਸੌਰਡ, ਸੱਚ ਨੂੰ ਤਲਵਾਰ ਬਣਾਓ। ਐਂਡ ਲਵ ਦਾ ਸ਼ੀਲਡ, ਸ਼ੀਲਡ ਢਾਲ ਨੂੰ ਕਹਿੰਦੇ ਨੇ, ਪਿਆਰ ਇਹ ਤੁਹਾਡੀ ਢਾਲ ਹੈ, ਸੱਚ ਤੁਹਾਡੀ ਤਲਵਾਰ ਹੈ। ਐਂਡ ਫਰੀडम्स ਡਾਨ ਆਵਰ ਡੈਸਟਿਨਡ ਫੀਲਡ, ਜਿਹੜਾ ਸਾਡੀ ਡੈਸਟਨੀ ਹੈ ਉਹ ਹੈ ਫਰੀडम्स ਡਾਨ, ਕਿ ਆਜ਼ਾਦੀ ਦੀ ਸੂਹੀ ਸਵੇਰ। ਸੋ ਨਾਈਸ, ਬਿਊਟੀਫੁਲ ਦੋਨੇ ਜਿਹੜੀਆਂ ਨਜ਼ਮਾਂ ਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਵੈਸਨ ਨੇ ਉਹ ਲੈਣ ਜਾ ਰਹੇ ਹਾਂ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਲਜੀਤ ਵੈਦ ਜੀ ਸਾਡੇ ਜਿਹੜੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਸੋਨਮਾਲ ਜੀ, ਫਿਰ ਇਸੇ ਤਰ੍ਹਾਂ ਜਤਿੰਦਰ ਸਿੰਘ ਜੀ, ਫਿਰ ਘੁਸਕੇ ਜੀ, ਫਿਰ ਅਮਰਜੀਤ ਸਿੰਘ ਸੈਣੀ ਜੀ, ਸਿੰਘ ਵਿਰਕ ਜੀ, और ये कहते ने फतेह बुला के और झूलते निशान रहे पंथ महाराज के। फिर कहते पंजाब के सारे मसलियां दा हल खालिस्तान है और राज करेगा खालसा, आकी रहे ना कोई, देग देग फतेह पंथ की जीत बन के रहेगा खालिस्तान। भाई हरदीप सिंह निज्जर दी शहीदी नूं कोट कोट प्रणाम, पिंडरां वालिया बब्बर शेरा देना कौन देऊगा, और फिर ना हिंदी ना हिंदुस्तान। और सखजीवन बच्चू जी भी, फिर डॉक्टर परमजीत सिंह समरा जी भी कहते टीवी 84 के समुचे परिवार वालिओ, आप सब कैलगरी शहर तो प्यार सत्कार सहित बुलाई गई गुरु फतेह प्रवान करियो जी। वाहिगुरू जी का खालसा, वाहिगुरू जी की फतेह जी। और सिंह विरक जी भी, भाई संदीप सिंह सिद्धू उर्फ दीप सिद्धू जी की शहीदी नूं कहंदे कोट कोट प्रणाम जी। और सुखविंदर सिंह जी भी, और फिर इस तरह मोहम्मद याकूब जी कहते हैं कि वक्त बहुत तेज़ी से गुजर रहा है, और डॉक्टर साहब ये वक्त है कि खालिस्तान बनाए का जंग के दौरान खालिस्तान बनने का ये सुनहरी कहते मौका है। जी जी, हालात उस पासे वाली जा रहे हैं। बिल्कुल। सुखविंदर सिंह जी भी, और फिर इसी तरह साढ़े कोल हैगे ने नासर चौधरी जी, उन्होंने उर्दू च कुछ लिखा है। और फिर डॉक्टर परमजीत सिंह समरा जी कहते हैं, मैं परिवार समेत 1996 ਵਿੱਚ ਪਹਿਲੀ ਵਾਰ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮਾਗਮ ਮਨਾਉਣ ਵੇਲੇ ਜਥੇ ਵਿੱਚ ਗਏ ਸੀ। ਉਸ ਸਮੇਂ ਸ਼੍ਰੀ ਨਨਕਾਣਾ ਸਾਹਿਬ ਜਨਮ ਅਸਥਾਨ ਤੇ ਹੀ ਪ੍ਰਕਾਸ਼ ਹੁੰਦਾ ਸੀ। ਬਿਲਕੁਲ। ਫਿਰ ਉਹਨਾਂ ਦਾ ਹੈਗਾ ਕਿ ਫਿਰ ਕਹਿੰਦੇ ਮੈਂ 2002 ਤੋਂ ਗਿਆ ਤਾਂ ਵੇਖਿਆ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਡਿਓੜੀ ਦੀਵਾਰੀ, ਸਰਾਂ, ਸਰੋਵਰ, ਪਾਰਕ ਬਹੁਤ ਵਧੀਆ ਬਣਾਏ ਹੋਏ ਸਨ, ਤੇ ਸਾਰੇ ਸ਼ਹੀਦ ਸਿੰਘਾਂ ਦੇ ਨਾਮ ਗ੍ਰੈਨਾਈਟ ਤੇ ਪੱਥਰ ਤੇ ਕਹਿੰਦੇ ਨੇ ਗੁਰਮੁਖੀ ਤੇ ਹਾਂਜੀ ਅੰਗਰੇਜ਼ੀ ਵਿੱਚ ਉਕਰੇ ਹੋਏ ਵੇਖੇ, ਮਨ ਕਹਿੰਦੇ ਬਹੁਤ ਖੁਸ਼ ਹੋਇਆ। ਸੋ ਨਾਈਸ। और फिर इसी तरह साढ़े को हैगा सिंह विरक जी कहते हैं कि सिख कौम बहुत जल्दी आज़ाद होण जा रही है। 23 नवंबर ਨੂੰ ਓਟਵਾ ਵਿੱਚ ਵੋਟਾਂ ਪੈਣਗੀਆਂ, ਸਾਰੇ ਵੀਰ ਭੈਣਾਂ ਨੂੰ ਵੋਟਾਂ ਪਾਓ ਜੀ। बिल्कुल, ਵੱਧ ਚੜ ਕੇ। ਹਾਂਜੀ। मोहम्मद याकूब जी कहते हैं शहीद जियाउल हक का ताल्लुक जलंधर से था, यानी खालिस्तान से था। जी जी। और ਉਹ ਜਦੋਂ ਜਥੇ ਜਾਂਦੇ ਸੀ ਉਹਨਾਂ ਵੇਲੇ ਉਹ ਆਪਣੇ ਪੈਲੇਸ ਦੇ ਵਿੱਚ ਸੱਦ ਕੇ ਉਹਨਾਂ ਨੂੰ ਲੰਚ ਜਾਂ ਡਿਨਰ ਸਰਵ ਕਰਦੇ ਸੀ, ਔਰ ਫਿਰ ਪੁੱਛਦੇ ਸੀ ਵੀ ਜਲੰਧਰ ਦਾ ਕੌਣ ਹੈ ਤੁਹਾਡੇ ਚੋਂ। ਕਹਿੰਦੇ आज तक इनका बिहारी बिया ईस्ट पाकिस्तान को बचाने के लिए अभी तक रास्ते में है। और फिर कहते ओके मैनू इन्हां दा समझ नहीं है कुछ गज़ा ਵਿੱਚ ਵੀ ਕਹਿੰਦੇ ਜਿਹੜੀ ਖਬਰ ਹੈ ਉਹ ਵੀ ਡਾਕਟਰ ਸਾਹਿਬ ਬਤਾ ਦੇ। ਮੇਰੇ ਖਿਆਲ ਆਪਾਂ ਜ਼ਿਕਰ ਕੀਤਾ ਵਿੱਚ। ਜੀ ਜੀ। ਹਾਂਜੀ। ਫਿਰ ਨਾਸਰ ਚੌਧਰੀ ਕਹਿੰਦੇ ਨੇ, ਮੈਂ ਉਹਨਾਂ ਨੇ ਪੰਜਾਬੀ ਚ ਲਿਖਿਆ, ਪਹਿਲਾਂ ਉਰਦੂ ਚ ਨਾ ਲਿਖਿਆ ਹੋਇਆ ਸੀ ਜੀ। ਕਹਿੰਦੇ ਮੈਂ ਨਾਨਕ ਸ਼ਾਹੀ ਲੜੀ ਦਾ ਮੁਸਲਮਾਨ ਆ, ਸਿਰਫ ਮੇਰਾ ਪਿੰਡ ਹੀ ਨਹੀਂ ਰਾਵੀ ਦੇ ਕੰਢੇ ਅਣਗਿਣਤ ਜਿਹੜੇ ਮੁਸਲਮਾਨ ਪਿੰਡ ਹਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਗੁਰੂ ਨਾਨਕ ਜੀ ਦੇ ਇੱਕ ਰੱਬ ਦੇ ਸੱਦੇ ਨੂੰ ਸਵੀਕਾਰ ਕੀਤਾ ਸੀ। ਬਹੁਤ ਬਹੁਤ ਸ਼ੁਕਰੀਆ ਨਾਸਰ ਚੌਧਰੀ ਜੀ। ਔਰ ਇਸੇ ਲਈ ਸਾਨੂੰ ਫਖਰ ਔਰ ਮਾਣ ਹੈ ਜਦੋਂ ਅਸੀਂ ਬਾਬਾ ਨਾਨਕ ਜਿਨ੍ਹਾਂ ਦਾ ਜਨਮ ਸਥਾਨ ਵੀ ਔਰ ਜਿੱਥੇ ਉਹ ਆਰਾਮ ਫਰਮਾ ਰਹੇ ਨੇ ਜੋਤੀ ਜੋਤ ਸਮਾਨ ਦਾ ਥਾਂ ਵੀ ਉਸ ਧਰਤੀ ਦੇ ਉੱਤੇ ਹੀ ਹੈ। ਸਾਡੇ ਲਈ ਤੁਸੀਂ ਵੀ ਉਨਾ ਹੀ ਮੁਕੱਦਸ ਧਰਤੀ ਦੇ
ਗੁਰੂ ਨਾਨਕ ਦੇ ਪਿਆਰੇ ਹੋ ਜਿੰਨਾ ਕੁ ਅਸੀਂ ਆਪਣੇ ਬਾਬੇ ਤੇ ਆਪਣਾ ਕਲੇਮ ਕਰਦੇ। ਬਿਲਕੁਲ। मोहम्मद याकूब जी कहते हैं कि खालसा कौम को भी खालिस्तान खुद ही बनाना होगा। ਆਜ਼ਾਦੀ ਤਾਂ ਹਰ ਇੱਕ ਨੂੰ ਖੁਦ ਹੀ ਲੈਣੀ ਪੈਂਦੀ ਹੈ ਜੀ। ਉਹ ਤਾਂ ਗੁਰੂ ਕਲਗੀਧਰ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਕੋਈ ਕਿਸੇ ਨੂੰ ਟਰੇ ਦੇ ਵਿੱਚ ਰੱਖ ਕੇ ਆਜ਼ਾਦੀ ਨਹੀਂ ਦਿੰਦਾ, ਤੁਹਾਨੂੰ ਲੜ ਕੇ ਆਜ਼ਾਦੀ ਲੈਣੀ ਪੈਂਦੀ। ਬਿਲਕੁਲ। ਫਿਰ ਕਹਿੰਦੇ ਟੂ ਨਿਊਕਲੀਅਰ ਪਾਵਰ ਡੋਂਟ ਫਾਈਟ ਵਿਦ ਈਚ ਅਦਰ ਦੈਨ ਵਾਈ ਇੰਡੀਆ ਵਾਂਟਸ ਟੂ ਗੋ ਫਾਈਟ ਵਿਦ ਪਾਕਿਸਤਾਨ। ਦੋਨੋਂ ਮੁਲਕ ਤਬਾਹ ਹੋ ਜਾਣਗੇ। ਹਾਂ, ਪਰ ਹੁਣ ਜੇ ਬਾਹਮਣਾ ਦੇ ਦਿਮਾਗ ਨੂੰ ਜਿਹੜਾ ਉਹ ਗੋਬਰ ਚੜਿਆ ਹੋਇਆ ਗਾਂ ਦਾ, ਤਾਂ ਫਿਰ ਕੀ ਕੀਤਾ ਜਾ ਸਕਦਾ। ਔਰ ਘੁਸ ਕੇ ਕਹਿੰਦੇ ਖਾਲਸਾ ਜ਼ਿੰਦਾਬਾਦ, ਆਲਵੇਜ਼ ਗ੍ਰੇਟ ਸ਼ੋ, ਜੀਨੀਅਸ ਟੀਮ ਡੂਇੰਗ ਗ੍ਰੇਟ ਜੌਬ, ਥੈਂਕ ਯੂ ਸੋ ਮਚ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਾਕੂਬ ਜੀ ਫੇਰ ਨੇ, ਉਹਨਾਂ ਦਾ ਮੈਸੇਜ ਹੈਗੇ ਨੇ ਕਾਫੀ ਸਾਰੇ, ਬਹੁਤ ਬਹੁਤ ਸ਼ੁਕਰੀਆ। ਔਰ ਕਹਿੰਦੇ डॉक्टर साहब यूएसए के पास ऑयल शुरू से ही बहुत ज़्यादा है, वो ईस्ट कहते मिडल ईस्ट का जड़ा ऑयल है वो ख़त्म करना चाहते हैं और अपना जड़ा ऑयल है वो सेव रखना चाहते हैं। नहीं ਹੁਣ ਤਾਂ ਇਹ ਐਕਸਪੋਰਟ ਵੇਚਦੇ ਨੇ, ਇੰਡੀਆ ਨੂੰ ਵੀ ਵੇਚਣ ਲੱਗ ਗਏ, ਪਾਕਿਸਤਾਨ ਨੇ ਵੀ ਡੀਲ ਕੀਤੀ ਹੈ। ਹਾਂਜੀ, ਇੱਕ ਪੀਰੀਅਡ ਸੀ ਕਿ ਵੀ ਇਹ ਕਾਫੀ ਮਹਿੰਗਾ ਪੈਂਦਾ ਸੀ, ਔਰ ਹੁਣ ਜਿਹੜਾ ਇਹਨਾਂ ਨੇ ਉਹਨੂੰ ਸਸਤਾ ਵੀ ਕਰ ਲਿਆ ਕੱਢਣ ਦੇ ਤਰੀਕੇ। ਹਾਂਜੀ, ਔਰ ਅਜੇ ਮਿਡਲ ਈਸਟ ਤੇ ਵੀ ਇਹਨਾਂ ਨੇ ਦਾਵਾ ਨਹੀਂ ਛੱਡਿਆ ਹੈ, ਇਰਾਕ, ਕੁਵੈਤ ਤੇ ਸਾਰੇ ਉਹਨਾਂ ਦੇ ਤੇਲ ਤੇ ਹੀ ਬੈਠੇ ਨੇ ਜਾ ਕੇ। प्लेलिस्ट कहते सिक्खी फॉर वैस्ट पंजाब राजविंदर कौर कहते ने कि वीर जी डॉक्टर अमरजीत जी ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ, ਖਾਲਸਾ ਜ਼ਿੰਦਾਬਾਦ ਜੀ। ਤੁਹਾਡੇ AD4 TV ਬਹੁਤ ਵਧੀਆ ਹੁੰਦਾ ਹੈ। ਬਹੁਤ ਸ਼ੁਕਰੀਆ ਭੈਣ ਜੀ, ਭੈਣਾਂ ਦੀ ਅਸੀਸ ਨਾਲ ਹੋਏ ਫਿਰ ਕਿਸ ਗੱਲ ਦੀ ਪਰਵਾਹ ਹੈ। ਬਿਲਕੁਲ। ਬਿਲਾਲ ਅਹਿਮਦ ਜੀ ਕਹਿੰਦੇ ਕਿ ਹੈਲੋ ਡਾਕਟਰ ਸਾਹਿਬ, ਸਿਸਟਰ ਨੀਲਮ ਕੌਰ ਜੀ ਐਂਡ ਯੂਰ ਟੀਮ ਟੂ ਟੁਡੇ ਕਹਿੰਦੇ ਜੁਮਾ, ਸੋ ਜੁਮਾ ਮੁਬਾਰਕ ਐਂਡ ਸ਼ਾਈਨਿੰਗ ਮਾਰਨਿੰਗ ਹੇਅਰ ਇਨ ਲਾਹੌਰ। ਸਭ ਨੂੰ ਮੁਸਲਮਾਨ ਭੈਣਾਂ ਭਰਾਵਾਂ ਨੂੰ ਜੁਮਾ ਮੁਬਾਰਕ। ਹਾਂਜੀ, ਫਿਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ, ਸਾਡੇ ਤਾਂ ਜੁਮੇ ਰਾਤ ਹੈ। ਹਾਂਜੀ, ਸਾਡੇ ਜੁਮੇ ਰਾਤ ਹੈ। ਰਾਜਨਪ੍ਰੀਤ ਸਿੰਘ ਜੀ ਵੀ, ਹਰਜਿੰਦਰ ਸੰਧੂ ਜੀ ਵੀ। ਫਿਰ ਇਸ ਤਰ੍ਹਾਂ ਬਿਲਾਲ ਜੀ ਕਹਿੰਦੇ ਡਾਕਟਰ ਸਾਹਿਬ ਇੰਡੀਅਨ ਆਰਮੀ ਨॉट ए इंडियन आर्मी, दे आर RSS एंड BJP आर्मी। इसी आर्मी को चाइना ने पता नहीं छपरों मार कर गलवान वैली से गजा के लिए कहते इन्होंने। हाँ, इन्हों दा चंगी छतरौल कीती है। नासर चौधरी जी कहते हैं कि डॉक्टर साहब खालिस्तान की पूर्वी सरहद घट्टो घट्ट अलीगढ़ ਜਾਂ आगरा तक होनी चाहिए है, हिंदुत्व ਨੂੰ ਪੂਰਬ ਵੱਲ ਧੱਕੋ। ਆਮੀਨ ਆਮੀਨ। ਗੁਰਵਿੰਦਰ ਮਾਨ ਜੀ, ਖਾਲਸਾ ਦੇਸ਼ ਪੰਜਾਬ ਜੀ, TJ ਵੀ ਜਿਹੜੇ ਹੈਗੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਔਰ ਕਹਿੰਦੇ RS ਵੀ ਲੌਬਿੰਗ ਕਰ ਰਹੀ ਹੈ USA ਵਿੱਚ। ਹਾਂ, ਅਸੀਂ ਜ਼ਿਕਰ ਕੀਤਾ ਹੈ ਇੱਕ ਸੈਗਮੈਂਟ ਦੇ ਵਿੱਚ। ਮਸਤਾਨ ਸਿੰਘ ਦਲਾਈ ਜੀ ਜਿਹੜੇ ਨੇ ਸਾਰੇ ਮਸਲਿਆਂ ਦਾ ਹੱਲ ਆਜ਼ਾਦ ਖਾਲਿਸਤਾਨ। ਬਿਲਾਲ ਜੀ ਕਹਿੰਦੇ ਨੇ ਕਿ हाँ डॉक्टर साहब आपकी बात राइट है कि नेक्स्ट टाइम ऐसा नहीं होगा। और फिर ਜਿਹੜਾ ਆਪਾਂ ਨਨਕਾਣਾ ਸਾਹਿਬ ਬਾਰੇ ਆਪਾਂ ਕਿਹਾ ਜੀ ਜੀ। ਹਾਂਜੀ, ਫਿਰ ਇਸੇ ਤਰ੍ਹਾਂ ਜਗਦੀਸ਼ ਜਿਹੜੇ ਨੇ ਉਹ ਵੀ ਔਰ ਘੁਸਕੇ ਕਹਿੰਦੇ ਨੇ ਕਿ ਜੀਓ ਭਾਊ ਸਾਹਿਬ ग्रेट पोइम है और ऑसम पोइट्री ढिल्लो साहब जी हरां दी भी। और शेरबाज सिंह ढिल्लो जी कहते बल्ले बल्ले भाऊ कलम वाही शेर ने। और गुरमीत सिंह बाजवा जी भी और रूपल जी भी और आल अबाउट ट्रूथिज्म जी भी, सिखिज्म जी भी और ये भी फतेह बुलाते ने। और फिर नुपा जी भी सत श्री अकाल कहते ने। और सिंह गरचा जी भी और डॉक्टर परमजीत समरा जी भी। और सब का बहुत बहुत शुक्रिया। जसकीर सिंह जी सब का बहुत बहुत शुक्रिया। सो इस तरह अपने व्यूज़ को लेने इजाजत। व्यूअर्स साढ़े प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV ते ਅਸੀਂ अपना प्रोग्राम लैके फिर दोबारा तुहाडे सामने मुख होवांगे। तद तक ले मैनूं ते अपना सुना गया दो। देखते हो TV84, बुला दिओ फतेह। वाहिगुरू जी का खालसा, वाहिगुरू जी की फतेह। रब राखा।